ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮਹਾਂ ਤੁਹਾਡੀ ਹੋਸਟ ਰਿੰਕੋਟ ਮੈਂ ਟੀਵੀ ਦੀ ਫਰਸਾਦ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਬੰਨਾ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 30 ਜੁਲਾਈ 2026 15 ਸਾਵਨ ਨਾਨਕ ਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਧੰਨਵਾਦ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਕਮ ਕੈਨੇਡਾ roku ਜਾਦੂ ਬਾਕਸ ਛਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਸਮਾਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਫਾਲਸਮ ਕੈਲੀਫੋਰਨੀਆ ਤੋਂ ਭਾਈ ਮਲਕੀਤ ਸਿੰਘ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭਾਈ ਮਲਕੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਤੇ ਭਾਰਤ ਦੇ ਹਵਾਲੇ ਨਾਲ ਕਿ ਭਾਰਤ ਦੇ ਹਿੰਦੂਤਵੀ ਹਾਕਮਾਂ ਦਾ ਪਾਕਿਸਤਾਨ ਵਿਰੋਧੀ ਜਨੂਨ ਹੈ ਜਿਹੜਾ ਉਹ ਸਿਰ ਤੇ ਚੜ ਕੇ ਬੋਲ ਰਿਹਾ ਔਰ ਅੱਜ ਕੱਲ ਆਜ਼ਾਦ ਕਸ਼ਮੀਰ ਵਿੱਚ ਕੁਝ ਮੰਗਾਂ ਨੂੰ ਲੈ ਕੇ ਰੋਸ ਵਿਖਾਵੇ ਹੋ ਰਹੇ ਨੇ ਜਿਨ੍ਹਾਂ ਵਿੱਚ ਹਿੰਸਾ ਵਾਪਰਨ ਕਰਕੇ ਜਾਨੀ ਨੁਕਸਾਨ ਵੀ ਹੋ ਰਿਹਾ। ਸੋ ਇਸ ਸੰਬੰਧੀ ਨਿਊਯਾਰਕ ਟਾਈਮਜ਼ ਨੇ ਸਟੋਰੀ ਕਰਦਿਆਂ ਇਸ ਨੂੰ ਪਾਕਿਸਤਾਨੀ ਕਸ਼ਮੀਰ ਕਹਿ ਕੇ ਹੈਡਲਾਈਨ ਦਿੱਤੀ ਹੈ। ਸੋ ਵਾਸ਼ਿੰਗਟਨ ਡੀਸੀ ਜਿਸ ਤਰ੍ਹਾਂ ਕਿ ਸਥਿਤ ਭਾਰਤੀ ਅੰਬੈਸੀ ਨੇ ਇਸ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨੂੰ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਕਿਹਾ ਜਾਣਾ ਚਾਹੀਦਾ ਹੈ ਔਰ ਪਾਕਿਸਤਾਨ ਦੀ ਹਕੂਮਤ ਲਈ ਇਹ ਜ਼ਰੂਰੀ ਹੈ ਕਿ ਉਹ ਆਜ਼ਾਦ ਕਸ਼ਮੀਰ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇ ਕੇ ਇਸ ਨੂੰ ਸੈਟਲ ਕਰੇ ਨਹੀਂ ਤਾਂ ਇਸ ਜਿਹੜਾ ਭਾਰਤ ਦਾ ਨਜਾਇਜ਼ ਫਾਇਦਾ ਉਠਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮਲਕੀਤ ਸਿੰਘ ਜਿਹੜੇ ਫਾਲਸਮ ਸਿਟੀ ਕੈਲੀਫੋਰਨੀਆ ਰਹਿੰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਡੀ ਕੈਲੀਫੋਰਨੀਆ ਫੇਰੀ ਦੌਰਾਨ ਗੁਰਦੁਆਰਾ ਸਿੰਘ ਸਭਾ ਮਿਲਪੀਟਸ ਵਿਖੇ ਉਹਨਾਂ ਨੇ ਮੁਲਾਕਾਤ ਵੀ ਕੀਤੀ ਔਰ ਲਿਬਰਲੀ ਕੰਟਰੀਬਿਊਟ ਵੀ ਕੀਤਾ ਟੀਵੀ 84 ਲਈ ਜੀ। ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ ਵੈਸੇ ਤਾਂ ਇਹ ਹੁੰਦਾ ਹੈ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਇੱਕ ਚੋਰੀ ਉੱਪਰੋਂ ਸੀਨਾ ਜ਼ੋਰੀ ਤੇ ਇਹ ਵੀ ਹੁੰਦਾ ਹੈ ਕਿ ਜਿਹੜਾ ਜਨੂਨ ਹੈ ਉਹ ਸਿਰ ਚੜ੍ਹ ਕੇ ਬੋਲਦੇ। ਹੁਣ ਜਦੋਂ ਅਸੀਂ ਪੰਜਾਬ ਦੇ ਹਵਾਲੇ ਨਾਲ ਸਿੱਖ ਇਸ਼ੂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਜ਼ਾਹਰ ਹੈ ਅਸੀਂ ਉਸ 47 ਦੌਰ ਦੀ ਕਲੋਨੀਅਲ ਮੈਪ ਮੇਕਿੰਗ ਜਿਹੜੀ ਬ੍ਰਿਟਿਸ਼ਰਸ ਨੇ ਹਿਸਟਰੀ ਰਿਟਰੀਟ ਕੀਤਾ ਸੈਕੰਡ ਵਰਲਡ ਵਾਰ ਤੋਂ ਬਾਅਦ ਬੇਸ਼ੱਕ ਉਹ ਜੇਤੂ ਰਹੇ ਲੇਕਿਨ ਉਹ ਇੰਨੇ ਕੁ ਕਰਜ਼ਾਈ ਹੋ ਗਏ ਸੀ ਕਿ ਉਹ ਆਪਣੀਆਂ ਕਾਲੋਨੀਜ਼ ਨੂੰ ਹੋਲਡ ਨਹੀਂ ਸੀ ਕਰ ਸਕਦੇ ਲੰਬਾ ਵਕਤ। ਇਹੀ ਕਾਰਨ ਹੈ ਕਿ ਉਸ ਤੋਂ ਅਗਲੇ 10 ਸਾਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ 60 ਦੇ ਕਰੀਬ ਮੁਲਕ ਜਿਹੜਾ ਕਿ ਦੁਨੀਆ ਦਾ ਲਗਭਗ 20% ਦੇ ਕਰੀਬ ਉਹ ਏਸ਼ੀਆ ਹੋਏ ਅਫਰੀਕਾ ਹੋਏ ਸਾਊਥ ਅਮਰੀਕਾ ਹੋਏ ਏਸ਼ੀਆ ਦੇ ਵਿੱਚ ਤਾਂ ਉਹਨਾਂ ਦੀ ਵੱਡੀ ਪ੍ਰੈਜ਼ੈਂਸ ਸੀ। ਉਹ ਟੈਰੀਟਰੀ ਉਹਨਾਂ ਨੇ ਖਾਲੀ ਕੀਤੀ ਜਿਹਨੂੰ ਹੁਣ ਕਾਮਨਵੈਲਥ ਦੇ ਨਾਂ ਥੱਲੇ ਖੇਡਾਂ ਵੀ ਚੱਲ ਰਹੀਆਂ ਕਾਮਨਵੈਲਥ ਕੇ ਜੀ ਉਹਨੇ ਬੀਬੀ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ 'ਚ ਚੁੱਕਿਆ ਤੇ ਦੂਜਾ ਕਾਮਨਵੈਲਥ ਮੁਲਕਾਂ ਦਾ ਮਤਲਬ ਹੀ ਉਹ ਹੈ ਕਿ ਉਹ ਮੁਲਕ ਜਿਨ੍ਹਾਂ ਦੇ ਉੱਤੇ
ਬ੍ਰਿਟਿਸ਼ਰਸ ਨੇ ਰਾਜ ਕੀਤਾ ਸੀ, ਔਰ ਉਸ ਤੋਂ ਬਾਅਦ ਵੀ ਉਹਨਾਂ ਨੂੰ ਇਹ ਯਾਦ ਕਰਾਉਣ ਦੇ ਲਈ ਕਿ ਕਦੇ ਤੁਸੀਂ ਸਾਡੀ ਵੈਲਥ ਹੁੰਦੇ ਸੀ, ਕਾਮਨਵੈਲਥ ਨਹੀਂ ਸੀ, ਉਹ ਬ੍ਰਿਟਿਸ਼ ਵੈਲਥ ਸੀ। ਜਿੱਥੇ ਵੀ ਰਿਹਾ ਉਹਨਾਂ ਨੇ ਰੱਜ ਕੇ ਲੁੱਟਿਆ। ਔਰ ਬਹੁਤ ਸਾਰੇ ਜਿਹੜੇ ਅਸੀਂ ਮੁਲਕਾਂ ਦੇ ਡਿਸਪਿਊਟ ਦੇਖਦੇ ਹਾਂ, ਉਹ ਅਫਰੀਕਾ 'ਚ ਹੋਣ, ਏਸ਼ੀਆ 'ਚ ਹੋਣ, ਜਾਂ ਸਿੱਖਾਂ ਦੇ ਹਵਾਲੇ ਨਾਲ, ਜਾਂ ਕਸ਼ਮੀਰੀਆਂ ਦੇ ਹਵਾਲੇ ਨਾਲ, ਜਾਂ ਨਾਰਥ ਈਸਟ ਨਾਗੇ ਔਰ ਦੂਜੇ ਟਰਾਈਬਸ ਜਿਹੜੇ ਨੇ ਮੀਜ਼ੋ ਔਰ ਬਾਕੀ ਉਹਨਾਂ ਦੇ ਹਵਾਲੇ ਨਾਲ ਹੋਣ, ਇਹਦੀ ਜ਼ਿੰਮੇਵਾਰੀ ਇਹਨਾਂ ਕਲੋਨੀਅਲ ਪਾਵਰਸ ਦੇ ਵਿੱਚ ਹੈ। ਔਰ ਇਸ ਲਈ ਅਸੀਂ ਅਕਸਰ ਕਲੋਨੀਅਲ ਮੈਪ ਮੇਕਿੰਗ ਜਿਹੜੀ ਹੈ ਉਸ ਨੂੰ ਦੋਸ਼ ਦਿੰਦੇ ਹਾਂ। ਜੀ ਜ਼ਾਹਰ ਹੈ ਕਿ ਉਹਨਾਂ ਨੇ ਜਦੋਂ ਉਹਨਾਂ ਦਾ ਇੰਟਰਸਟ ਖਤਮ ਹੋ ਗਿਆ ਕਿ ਵੀ ਹੁਣ ਅਸੀਂ ਇਹਨਾਂ ਟੈਰੀਟਰੀਜ਼ ਨੂੰ ਹੋਲਡ ਨਹੀਂ ਕਰ ਸਕਦੇ, ਤੇ ਉਹਨਾਂ ਨੇ ਕੁਇਕਲੀ ਉਸ ਰੈਡਕਲਿਫ ਨੂੰ ਸੱਦਿਆ, ਜਿਹੜਾ ਕਦੇ ਭਾਰਤ ਦੇ ਵਿੱਚ ਆਇਆ ਵੀ ਨਹੀਂ ਸੀ। ਉਹਨੂੰ ਕੋਈ ਪਤਾ ਨਹੀਂ ਸੀ ਕਿ ਸੈਂਸਿਟੀਵਿਟੀਜ਼ ਨੇ, ਰਿਲੀਜੀਅਸ ਮੈਟਰਸ ਕੀ ਹੈ, ਦੂਸਰੇ 'ਚ ਕੀ ਹੈ। ਇਹ ਠੀਕ ਹੈ ਕਿ ਸਿੱਖ ਲੀਡਰਸ਼ਿਪ ਨੂੰ ਅਸੀਂ ਦੋਸ਼ ਦਿੰਦੇ ਹਾਂ ਵੱਡੇ ਪੈਮਾਨੇ ਦੇ ਉੱਤੇ, ਰਾਈਟਲੀ ਸੋ, ਕਿ ਜਦੋਂ ਕਿ ਅਸੀਂ ਇੱਕ ਤੀਸਰੀ ਧਿਰ ਵਜੋਂ ਸਾਡੀ ਪਛਾਣ ਸੀ, ਸਾਡਾ ਆਪਣਾ ਸੈਪਰੇਟ ਇਲੈਕਟੋਰੇਟ ਸੀ, ਸਾਡੇ ਨੁਮਾਇੰਦਿਆਂ ਨੂੰ ਫਾਈਨਲ ਡਿਸਕਸ਼ਨ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਸੱਦਿਆ ਗਿਆ ਸੀ। ਉਸ ਤੋਂ ਪਹਿਲਾਂ ਜਿਹੜਾ ਬ੍ਰਿਟਿਸ਼ਰਸ ਨੇ ਇਹ ਜੱਜ ਕਰਨ ਦੇ ਲਈ ਕਿ ਜਦੋਂ ਉੱਥੋਂ ਨਿਕਲਣਾ ਹੈ ਤੇ ਕਿਹੜਾ ਜਿਹੜਾ ਉਹ ਤਰੀਕਾ ਜਾਂ ਫਾਰਮੂਲਾ ਅਪਣਾਇਆ ਜਾਏ, ਉਹਨਾਂ ਨੇ ਕ੍ਰਿਪਸ ਮਿਸ਼ਨ ਔਰ ਕੈਬਨਿਟ ਮਿਸ਼ਨ, ਇਹ ਦੋ ਮਿਸ਼ਨ ਭੇਜੇ। ਔਰ ਉਹਨਾਂ 'ਚ ਵੀ ਜਿਹੜਾ ਹੈ ਉਹਨਾਂ ਨੂੰ ਹਦਾਇਤ ਸੀ ਕਿ ਸਿੱਖ ਨੁਮਾਇੰਦਿਆਂ ਦੇ ਨਾਲ ਐਜ਼ ਏ ਸੈਪਰੇਟ ਐਂਟੀਟੀ ਗੱਲ ਕਰਨੀ। ਸਿੱਖ ਮਿਲੇ ਵੀ ਨੁਮਾਇੰਦੇ ਉਹਨਾਂ ਨੂੰ, ਲੇਕਿਨ ਇਨ ਦਾ ਐਂਡ ਆਫ ਦਾ ਡੇ ਜਦੋਂ ਤੁਸੀਂ ਆਪਣੀ ਕਿਸਮਤ ਕਾਂਗਰਸ ਦੇ ਨਾਲ ਜੋੜ ਦਿੱਤੀ ਔਰ ਫਾਈਨਲ ਰਾਊਂਡ ਟੇਬਲ ਕਾਨਫਰੰਸ ਦੇ ਉੱਤੇ ਬਲਦੇਵ ਸਿੰਘ ਦਾ ਇਹ ਬਿਲਕੁਲ ਕਲੀਅਰ ਸਟੈਂਡ ਕਿ ਵੀ ਸਾਡੀ ਇੱਕੋ ਮੰਗ ਹੈ ਕਿ ਤੁਸੀਂ ਇੱਥੋਂ ਨਿਕਲੋ ਔਰ ਅਸੀਂ ਆਪਣੇ ਵੱਡੇ ਭਰਾ ਹਿੰਦੂਆਂ ਦੇ ਨਾਲ, ਕਾਂਗਰਸ ਦੇ ਨਾਲ ਡਿਸਾਈਡ ਕਰਾਂਗੇ ਕਿ ਅਸੀਂ ਆਪਣੇ ਹੱਕ ਕਿਵੇਂ ਲੈਣਾ। ਇੱਕ ਪਾਸੇ ਇਹ ਜਿਹੜੀ ਸਟੈਂਡ ਸੀ, ਦੂਸਰੇ ਪਾਸੇ ਜਿਹੜਾ ਬੜੇ ਚਿਕਨੇ ਚੋਪੜੇ ਲਫ਼ਜ਼ਾਂ ਦੇ ਵਿੱਚ, ਬੜੀ ਸਿਲਕੀ ਟੰਗ ਦੇ ਨਾਲ, ਆਇਲ ਲੂਬਰੀਕੇਟਡ ਟੰਗ ਦੇ ਨਾਲ ਜੋ ਗਾਂਧੀ, ਨਹਿਰੂ, ਪਟੇਲ ਸਿੱਖਾਂ ਨੂੰ ਜਿਹੜਾ ਉਹ ਭਰੋਸਾ ਦੇ ਰਹੇ ਸੀ ਕਿ ਕੋਈ ਸੰਵਿਧਾਨ ਸਿੱਖਾਂ ਦੀ ਮਰਜ਼ੀ ਬਿਨਾਂ ਨਹੀਂ ਬਣੇਗਾ ਔਰ ਭਾਰਤ ਦੇ ਉੱਤਰ ਦੇ ਵਿੱਚ, ਨਾਰਥ ਦੇ ਵਿੱਚ ਉਹਨਾਂ ਨੂੰ ਉਹ ਖਿੱਤਾ ਦਿੱਤਾ ਜਾਏਗਾ ਜਿੱਥੇ ਉਹ ਵੀ ਗਲੋ ਆਫ ਫਰੀडम, ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਜਿਹੜਾ ਆਲਮੋਸਟ 2/3 ਇੰਡੀਆ ਸੀ ਉਹ ਸਿੱਧੇ ਤੌਰ ਤੇ ਬ੍ਰਿਟਿਸ਼ਰਸ ਦੇ ਕੋਲ ਸੀ, ਜਿਸ ਨੂੰ ਇੰਡੀਆ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਵੰਡਿਆ। ਲੇਕਿਨ 1/3 ਭਾਰਤ ਉਹ ਸੀ ਜਿੱਥੇ 570 ਤੋਂ ਜ਼ਿਆਦਾ ਜਿਹੜੇ ਕਿੰਗ ਨੇ ਉਹਨਾਂ ਦੀ ਉਹ ਟੈਰੀਟਰੀ ਸੀ, ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ ਰਿਆਸਤਾਂ ਦੇ ਵਿੱਚ ਹੈਦਰਾਬਾਦ ਰਿਆਸਤ ਸੀ, ਇਧਰਲੇ ਸਾਡੇ ਖਿੱਤੇ 'ਚ ਪਟਿਆਲੇ ਦੀ ਰਿਆਸਤ ਸੀ। ਸੋ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇਹ ਫੈਸਲਾ ਕਰ ਲਓ ਕਿ ਤੁਸੀਂ ਕਿੱਧਰ ਜਾਣਾ। ਹਾਲਾਂ ਉਸ ਦੇ ਵਿੱਚ ਇੱਕ ਗ੍ਰੇ ਏਰੀਆ ਸੀ, ਉਹਦੇ 'ਚੋਂ ਹੈਦਰਾਬਾਦ ਨਿਜ਼ਾਮ ਨੂੰ ਵੀ ਲੱਗਾ ਔਰ ਜੰਮੂ ਕਸ਼ਮੀਰ ਜਿਹੜਾ ਕਿ ਗੱਦਾਰੀ ਦੇ ਇਵਜ਼ ਦੇ ਵਿੱਚ ਜੋ ਕੁਛ ਗੁਲਾਬ ਸਿੰਘ ਨੇ 1846 ਦੀ ਐਂਗਲੋ ਸਿੱਖ ਵਾਰ ਦੇ ਦੌਰਾਨ ਲਾਹੌਰ ਦਰਬਾਰ ਨਾਲ ਗੱਦਾਰੀ ਕੀਤੀ ਸੀ, ਉਸ ਦੇ ਇਨਾਮ ਵਜੋਂ, ਭਾਵੇਂ ਮਿਸਕੋਟ ਹੀ ਹੁੰਦਾ ਕਿ ਜੀ 72 ਲੱਖ ਰੁਪਏ 'ਚ ਉਹਨੇ ਖਰੀਦਿਆ, ਉਹ ਤਾਂ ਆਮ ਇੱਕ ਦਿਹਾੜੀ ਕਰਨ ਵਾਲੇ ਟੱਬਰ ਨੂੰ ਬਿਲੋਂਗ ਕਰਦੇ ਸੀ। ਇਹ ਸਾਰਾ ਲਾਹੌਰ ਦਾ ਖਜ਼ਾਨਾ ਸੀ ਜਿਹੜਾ ਉਹਨਾਂ ਨੇ ਮਹਾਰਾਣੀ ਚੰਦ ਕੌਰ ਨੂੰ ਜੰਮੂ ਸੱਦ ਕੇ, ਅੱਜ ਵੀ ਮਹਾਰਾਣੀ ਚੰਦ ਕੌਰ ਦੀ ਸਮਾਧ ਹੈ, ਉਹਦੇ ਨਾਲ ਖਜ਼ਾਨਾ ਵੀ ਆਇਆ ਔਰ ਬਾਅਦ 'ਚ ਮਹਾਰਾਣੀ ਚੰਦ ਕੌਰ ਨੂੰ ਉਹਦੀਆਂ ਨੌਕਰਾਣੀਆਂ ਤੋਂ ਹੀ ਪੱਥਰ ਮਾਰ ਕੇ ਮਰਵਾ ਦਿੱਤਾ ਸੀ ਔਰ ਉਹੀ ਖਜ਼ਾਨੇ 'ਚੋਂ ਜਿਹੜਾ ਉਹ 72 ਲੱਖ ਦਿੱਤਾ ਗਿਆ। ਲੇਕਿਨ ਇਹ ਇੱਕ ਗੱਦਾਰੀ ਦਾ ਇਨਾਮ ਸੀ ਔਰ ਉਸੇ ਹੀ ਗੁਲਾਬ ਸਿੰਘ ਦਾ ਡਾਇਰੈਕਟ ਡਿਸੈਂਡੈਂਟ ਹਰੀ ਸਿੰਘ, ਉਹ ਉਸ ਵੇਲੇ ਜੰਮੂ ਕਸ਼ਮੀਰ ਦੀ ਰਿਆਸਤ ਦਾ ਕਿੰਗ ਸੀ। ਜਿਵੇਂ ਕਿ ਨਿਜ਼ਾਮ ਹੈਦਰਾਬਾਦ ਆਜ਼ਾਦ ਰਹਿਣਾ ਚਾਹੁੰਦਾ ਸੀ, ਉਹਨੇ ਵੀ ਰਾਦਰ ਇੱਕ ਸਟੇਜ ਦੇ ਉੱਤੇ ਪਾਕਿਸਤਾਨ ਦੇ ਨਾਲ ਵੀ ਡੀਲ ਕਰ ਲਈ ਸੀ ਹਰੀ ਸਿੰਘ, ਕਿਉਂਕਿ ਜੰਮੂ ਕਸ਼ਮੀਰ ਇੱਕ ਐਸਾ ਸੂਬਾ ਸੀ ਜਿਸ ਦੇ ਵਿੱਚ ਮੁਸਲਮਾਨ ਜਿਹੜੇ ਨੇ ਉਹ ਮੈਜੋਰਿਟੀ ਦੇ ਵਿੱਚ ਸਨ ਔਰ ਈਵਨ ਉਹਨਾਂ ਦਾ ਜਿਹੜਾ ਨੈਚੁਰਲ ਝੁਕਾਅ ਵੀ, ਹੁਣ ਉਦੋਂ ਈਵਨ ਅੱਜ ਲੱਗਦਾ ਜਿਵੇਂ ਪਠਾਨਕੋਟ ਤੋਂ ਜੰਮੂ ਬੱਸ ਗਈ ਜਾਂ ਜੰਮੂ ਤੋਂ, ਉਦੋਂ ਇਵੇਂ ਜੰਮੂ ਸਿਆਲਕੋਟ ਸੀ, ਕੋਈ ਪਠਾਨਕੋਟ ਵਾਲਾ ਰਾਊਟ ਹੀ ਨਹੀਂ ਸੀ। ਔਰ ਇਹ ਸਾਰੇ ਦੇ ਚਲਦਿਆਂ ਜਿਹੜਾ ਉਹਨੇ ਵੀ ਇਹ ਸੋਚਿਆ ਸੀ ਕਿ ਵੀ ਮੈਂ
ਜਾਂ ਆਜ਼ਾਦ ਰਵਾਂ ਜਾਂ ਮੇਰੀ ਕੋਈ ਹੋਂਦ ਨੂੰ ਕੋਈ ਚੈਲੰਜ ਨਾ ਕਰੇ। ਇੱਕ ਵੱਖਰੀ ਕਹਾਣੀ ਹੈ ਕਿ ਕਿਵੇਂ ਫਾਈਨਲੀ ਨਹਿਰੂ ਨੇ ਆਪਣੇ ਬਾਕੀ ਇੱਕ ਮਿਸਟਰ ਮਹਾਜਨ ਜਿਹੜਾ ਉੱਥੇ ਬਿਠਾਇਆ ਹੋਇਆ ਸੀ ਔਰ ਉਸ ਰਾਹੀਂ ਫਾਈਨਲੀ ਫੌਜ ਭੇਜ ਕੇ ਜਿਹੜਾ ਹੈ ਉਹ ਕਬਜ਼ਾ ਕਰਨਾ ਚਾਹਿਆ। ਇਸੇ ਪੀਰੀਅਡ ਦੇ ਵਿੱਚ ਪਾਕਿਸਤਾਨ ਵੱਲੋਂ ਵੀ ਜਿਹੜੇ ਰੇਡਰਸ ਜਾਂ ਜਿਨ੍ਹਾਂ ਨੂੰ ਟਰਾਈਬਲਸ ਕਿਹਾ ਜਾਂਦਾ ਹੈ ਉਹ ਲੋਕ ਆਏ, ਉਹਨਾਂ ਨੇ ਧੱਕਾ ਕੀਤਾ, ਜ਼ਿਆਦਤੀਆਂ ਵੀ ਕੀਤੀਆਂ। ਕਹਾਣੀ ਮੁੱਕਦੀ ਗੱਲ ਕਿ ਦੋਨੋਂ ਭਾਰਤ ਔਰ ਪਾਕਿਸਤਾਨ ਇਸ ਮੁੱਦੇ ਤੇ ਆਮੋ ਸਾਹਮਣੇ ਹੋਏ। ਅੱਜ ਤੱਕ ਵੀ ਜਿਹੜੀ ਅਨੈਕਸੇਸ਼ਨ ਹੈ ਕਿ ਹਰੀ ਸਿੰਘ ਨੇ ਆਪਣੀ ਰਿਆਸਤ ਅਨੈਕਸ ਕੀਤੀ ਇੰਡੀਆ ਦੇ ਨਾਲ, ਉਹ ਅੰਡਰ ਜਿਹੜਾ ਹੈ ਉਹ ਸਵਾਲੀਆ ਨਿਸ਼ਾਨ ਹੈ ਉਸ ਦੇ ਉੱਤੇ। ਪਰ ਇਹ ਫੈਕਟ ਹੈ ਕਿ ਨਹਿਰੂ ਨੇ ਇਸ ਕਿਉਂਕਿ ਫੌਜ ਆਮੋ ਸਾਹਮਣੇ ਹੋਈ ਲੜਾਈ, ਘੇਰਾਬੰਦੀ ਜਿਹੜੀ ਹੈ ਪੁੰਛ ਤੱਕ ਜਿਹੜਾ ਵੀ ਏਰੀਆ ਜਿਹੜਾ ਉਹਨਾਂ ਦੇ ਜਿਹੜੇ ਟਰਾਈਬਲ ਸੀ ਹਮਲਾਵਰ ਕਬਾਇਲੀ, ਉਹਨਾਂ ਨੇ ਜ਼ੁਲਮ ਵੀ ਕੀਤੇ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਲੇਕਿਨ ਇਸ ਇਸ਼ੂ ਨੂੰ ਨਹਿਰੂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ 'ਚ ਲੈ ਕੇ ਆਇਆ ਔਰ ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਦੇ ਨਾਲ ਜੰਗਬੰਦੀ ਹੋਈ। ਜਿਹੜੀ ਟੈਰੀਟਰੀ ਦੇ ਵਿੱਚ ਜਿਹੜਾ ਭਾਰਤ ਦੀ ਫੌਜ ਸੀ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ ਕਿ ਭਾਈ ਇਹਨੂੰ ਕਰੋ। ਪਾਕਿਸਤਾਨ ਵਾਲੇ ਵੀ ਉੱਥੇ ਰੁਕੇ ਔਰ ਜਿਹੜਾ UN ਸਿਕਿਉਰਿਟੀ ਕਾਉਂਸਲ ਦੇ ਮਤੇ ਦਾ ਲੁਬੇ ਲੁਬਾਬ ਸੀ ਇਹ ਸੀ ਕਿ ਆਫਟਰ ਸਮ ਟਾਈਮ ਜਦੋਂ ਕਿ ਅਮਨ ਹੋ ਜਾਂਦਾ ਹੈ, ਦੋਨੋਂ ਮੁਲਕ ਆਪਣੀਆਂ ਫੌਜਾਂ ਵਿਦਡਰਾ ਕਰਨਗੇ ਔਰ ਜੰਮੂ ਕਸ਼ਮੀਰ ਦੇ ਲੋਕ ਰਾਏ ਸ਼ੁਮਾਰੀ ਰਾਹੀਂ, ਜਿਹਨੂੰ ਅਸੀਂ ਅੱਜ ਰੈਫਰੈਂਡਮ ਲਫ਼ਜ਼ ਜ਼ਿਆਦਾ ਪੋਪੂਲਰ ਹੈ, ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ UN ਦੇ ਚਾਰਟਰ ਦੇ ਥੱਲੇ ਆਉਂਦਾ, ਕਿ ਉਹ ਡਿਸਾਈਡ ਕਰਨਗੇ ਕਿ ਉਹਨਾਂ ਨੇ ਜਿਹੜਾ ਭਾਰਤ ਨਾਲ ਜਾਣਾ ਕਿ ਪਾਕਿਸਤਾਨ ਨਾਲ ਜਾਣਾ। ਉਸ ਤੋਂ ਬਾਅਦ UN ਸਿਕਿਉਰਿਟੀ ਕਾਉਂਸਲ ਦੇ ਲਗਭਗ 13-14 ਹੋਰ ਮਤੇ ਟਾਈਮ ਟੂ ਟਾਈਮ ਜਿਹੜੇ ਇਸ ਲਾਈਨ ਦੇ ਉੱਤੇ ਨੇ ਕਿ ਜੰਮੂ ਕਸ਼ਮੀਰ ਦੀ ਕਿਸਮਤ ਦਾ ਫੈਸਲਾ ਜੰਮੂ ਕਸ਼ਮੀਰ ਦੇ ਲੋਕ ਖੁਦ ਕਰਨਗੇ। ਹੁਣ ਜਿਹੜਾ ਇੱਕ ਨੈਗੇਟਿਵ ਪਾਰਟ ਮੈਂ ਸਮਝਦਾ ਲੀਡਰਸ਼ਿਪ ਦੇ ਐਂਗਲ ਤੋਂ, ਜਿਵੇਂ ਸਿੱਖਾਂ ਦੀ ਕਿਸਮਤ ਦਾ ਫੈਸਲਾ ਜਦੋਂ ਕਿ 47 ਦੌਰ ਦੇ ਵਿੱਚ ਹੋਣ ਜਾ ਰਿਹਾ ਸੀ, ਸਾਡੀ ਲੀਡਰਸ਼ਿਪ ਦਾ ਝੁਕਾਅ ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਇਹ ਉਸ ਪੀਰੀਅਡ ਦੇ ਤਿੰਨ ਪ੍ਰਮੁੱਖ ਲੀਡਰ ਸੀ। ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਸੀ। ਉਹ ਜ਼ਾਹਰ ਹੈ ਕਿ ਹਿੰਦੂਆਂ ਵੱਲ ਸੀ ਜਾਂ ਕਾਂਗਰਸ ਵੱਲ ਸੀ, ਇਸ ਲਈ ਉਹਨਾਂ ਦੇ ਬੇਮਤਲਬ ਜਿਹੜੇ ਜ਼ਬਾਨੀ ਕਲਾਮੀ ਉਹਨਾਂ ਦੇ ਵਾਅਦੇ ਸੀ, ਇਕਰਾਰ ਸੀ, ਉਹਨਾਂ ਦੇ ਉੱਤੇ ਇਤਬਾਰ ਕੀਤਾ। ਬੇਸ਼ੱਕ ਹਰੀ ਸਿੰਘ ਜਿਹੜਾ ਹੈ ਉਹ ਜੰਮੂ ਕਸ਼ਮੀਰ ਦਾ ਬਾਦਸ਼ਾਹ ਸੀ, ਪਰ ਨੈਸ਼ਨਲ ਕਾਨਫਰੰਸ ਪਾਰਟੀ ਜਿਸ ਨੂੰ 1930 ਦੇ ਵਿੱਚ ਇੱਕ ਸਿੱਖ ਨੇ ਫਾਊਂਡ ਕੀਤਾ ਸੀ, ਬਾਅਦ 'ਚ ਸ਼ੇਖ ਅਬਦੁੱਲਾ ਨੇ ਉਸ ਦੀ ਅਗਵਾਈ ਸਾਂਭੀ। ਸ਼ੇਖ ਅਬਦੁੱਲਾ ਦਾ ਝੁਕਾਅ ਵੀ ਜਿਹੜਾ ਉਹ, ਕਿਉਂਕਿ ਉਸ ਦਾ ਆਪਣਾ ਪਿਛੋਕੜ ਵੀ ਕਸ਼ਮੀਰੀ ਪੰਡਤਾਂ ਨਾਲ ਜਾ ਕੇ ਜੁੜਦਾ ਸੀ ਔਰ ਨਹਿਰੂ ਦੇ ਝਾਂਸੇ ਦੇ ਵਿੱਚ ਵੀ ਉਹ ਸੀ, ਉਸ ਦਾ ਝੁਕਾਅ ਵੀ ਜਿਹੜਾ ਹੈ ਉਹਨੂੰ ਇਹ ਲੱਗਦਾ ਸੀ ਕਿ ਮੈਂ ਬਹੁਤ ਉੱਚ ਪਾਏ ਦਾ ਲੀਡਰ ਹੈ ਔਰ ਇਧਰ ਭਾਰਤ ਵਾਲੀ ਝੁਕਾਅ ਸੀ। ਇਹੀ ਕਾਰਨ ਹੈ ਕਿ ਫਾਈਨਲੀ ਇੱਕ ਪਾਸੇ ਰਾਜੇ ਨੇ ਐਨੈਕਸੇਸ਼ਨ ਕੀਤੀ, ਦੂਸਰੇ ਪਾਸੇ ਜਿਹੜਾ ਮੈਜੋਰਿਟੀ ਆਵਾਮ ਜਿਹੜੇ ਕਿ ਨੈਸ਼ਨਲ ਕਾਨਫਰੰਸ ਜਾਂ ਸ਼ੇਖ ਅਬਦੁੱਲੇ ਦੇ ਉੱਤੇ ਜੰਮੂ ਕਸ਼ਮੀਰ ਦੇ ਲੋਕ ਖਾਸ ਤੌਰ ਤੇ ਮੁਸਲਮਾਨ ਜਿਹੜੇ ਨੇ ਉਹ ਇਤਬਾਰ ਕਰਦੇ ਸੀ, ਉਸ ਨੇ ਜਿਹੜੀ ਹੈ ਉਹ ਨਹਿਰੂ ਦੇ ਨਾਲ ਡੀਲ ਸਟ੍ਰਾਈਕ ਕੀਤੀ, ਜਿਹਦੇ ਚੋਂ ਆਰਟੀਕਲ 370 ਭਾਰਤੀ ਕਨਸਟੀਟਿਊਸ਼ਨ ਦੇ ਬੇਸਿਕ ਡਰਾਫਟ ਦੇ ਵਿੱਚ ਵੀ ਜਿਹੜਾ ਸ਼ਾਮਲ ਕੀਤਾ ਗਿਆ ਔਰ ਜੰਮੂ ਕਸ਼ਮੀਰ ਨੂੰ ਇੱਕ ਸਪੈਸ਼ਲ ਸਟੇਟਸ ਭਾਰਤੀ ਜਿਹੜਾ ਉਹ ਸੰਵਿਧਾਨ ਦੇ ਵਿੱਚ ਦਿੱਤਾ ਗਿਆ, ਜਿਹਦੇ ਥੱਲੇ ਉਹਨਾਂ ਦਾ ਆਪਣਾ ਨੈਸ਼ਨਲ ਐਂਥਮ, ਆਪਣਾ ਝੰਡਾ, ਆਪਣੀ ਕਨਸਟੀਟਿਊਐਂਟ ਅਸੈਂਬਲੀ ਔਰ ਆਪਣਾ ਜਿਹੜਾ ਸਾਰਾ ਸੈਟਅਪ। ਕੋਈ ਵੀ ਲਾਅ ਜਿਹੜਾ ਇੰਡੀਅਨ ਪਾਰਲੀਮੈਂਟ ਪਾਸ ਕਰੇਗੀ ਆਟੋਮੈਟਿਕਲੀ ਉਹ ਜੰਮੂ ਕਸ਼ਮੀਰ ਤੇ ਲਾਗੂ ਨਹੀਂ ਸੀ ਹੁੰਦਾ। ਹਾਲਾਂਕਿ ਇਸ ਨੂੰ ਪਾਕਿਸਤਾਨ ਨੇ ਕਦੇ ਵੀ ਨਹੀਂ ਮੰਨਿਆ ਹੈ ਔਰ ਈਵਨ ਵਿਦਨ ਕਸ਼ਮੀਰ ਵੀ ਉਹ ਭਾਵੇਂ ਅੱਡ-ਅੱਡ ਮੌਕਿਆਂ ਦੇ ਉੱਤੇ ਹੁਰੀਅਤ ਕਾਨਫਰੰਸ ਦੇ ਥੱਲੇ ਜਾਂ ਹੋਰ ਢੰਗਾਂ ਰਾਹੀਂ ਜਿਵੇਂ ਜੁਝਾਰੂ ਉਹਨਾਂ ਦੀਆਂ ਤਨਜ਼ੀਮਾਂ ਨੇ ਵੀ ਉਹ ਹਮੇਸ਼ਾ ਜਿਹੜੇ ਭਾਰਤੀ ਕਬਜ਼ੇ ਦੇ ਵਾਲੇ ਕਸ਼ਮੀਰ 'ਚ ਵੀ ਸੀ। ਬੇਸ਼ੱਕ ਆਰਟੀਕਲ 370 ਇੱਕ ਮਿਡਵੇ ਸੀ ਬਿਟਵੀਨ ਟੋਟਲ ਇੰਡੀਪੈਂਡੈਂਸ ਔਰ ਇੱਕ ਭਾਰਤ ਦਾ ਸੂਬਾ ਹੋਣਾ, ਲੇਕਿਨ ਇਹ ਭੁਲੇਖਾ ਵੀ 5 ਅਗਸਤ 2019 ਨੂੰ ਦੂਰ ਹੋ ਗਿਆ ਜਦੋਂ ਕਿ ਆਰਟੀਕਲ 370 ਹੀ ਖਤਮ ਨਹੀਂ ਕੀਤਾ ਇੰਡੀਅਨ ਪਾਰਲੀਮੈਂਟ ਨੇ
ਔਰ ਉਹਨਾਂ ਨੇ ਈਵਨ ਜੰਮੂ ਕਸ਼ਮੀਰ ਦਾ ਸੂਬੇ ਦੇ ਤੌਰ ਦੇ ਉੱਤੇ ਵਜੂਦ ਵੀ ਖਤਮ ਕਰ ਦਿੱਤਾ ਔਰ ਉਸ ਚੋਂ 2 ਯੂਨੀਅਨ ਟੈਰੀਟਰੀਜ਼ ਬਣਾ ਦਿੱਤੀਆਂ। ਬਿਲਕੁਲ। ਹੁਣ ਇਹਦੇ ਲਈ ਜੋ ਜੰਮੂ ਕਸ਼ਮੀਰ ਦੇ ਲੋਕਾਂ ਨੇ ਸਫ਼ਰ ਕੀਤਾ ਹੈ, ਲਗਾਤਾਰਤਾ ਨਾਲ ਕਰ ਰਹੇ ਨੇ 80 ਸਾਲਾਂ ਤੋਂ, ਜਾਂ ਸਿੱਖ ਕੌਮ ਪੰਜਾਬ 'ਚ ਕਰ ਰਹੀ ਹੈ, ਜ਼ਾਹਰ ਹੈ ਮਾਸਟਰ ਤਾਰਾ ਸਿੰਘ ਔਰ ਸ਼ੇਖ ਅਬਦੁੱਲਾ ਦੂਸਰੇ ਪਾਸੇ ਦੋਨੋਂ ਨਾਂ ਜਿਹੜੇ ਨੇ ਉਹ ਇਸ ਦੇ ਲਈ ਜ਼ਿੰਮੇਵਾਰ ਕੌਮਾਂ ਵੱਲੋਂ ਦੱਸੇ ਜਾਂਦੇ ਨੇ। ਲੇਕਿਨ ਅਸੀਂ ਜੇ ਇੱਕ ਸਟੈਪ ਫਾਰਵਰਡ ਜਾ ਕੇ ਦੇਖੀਏ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਤਾਂ ਜੋ ਚੱਲ ਰਿਹਾ ਸੀ, ਜੋ ਚੱਲ ਰਿਹਾ ਹੈ ਔਰ ਜੋ ਉਹਨਾਂ ਦੀ ਰਿਪਰੈਸ਼ਨ ਹੈ ਉਹ ਤਾਂ ਸਾਹਮਣੇ ਹੀ ਹੈ। ਲੇਕਿਨ ਇੱਕ ਗੱਲ ਜਿਹੜੀ ਪੋਜ਼ਿਟਿਵ ਸੀ ਪਾਕਿਸਤਾਨ ਦੇ ਪੱਖ ਤੋਂ ਕਿ ਪਾਕਿਸਤਾਨ ਨੇ ਉਸ ਕਸ਼ਮੀਰ ਨੂੰ ਜਿਹੜਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਕੋਲ ਇੱਕ ਪਾਸੇ 5000 ਸਕੁਅਰ ਮਾਈਲ ਦੇ ਨੇੜੇ ਤੇੜੇ ਜਿਹੜਾ ਆਜ਼ਾਦ ਕਸ਼ਮੀਰ ਦੀ ਟੈਰੀਟਰੀ ਜਿਸ ਦੇ ਵਿੱਚ ਪੁੰਛ, ਰਾਵਲਾਕੋਟ, ਜਿਹੜਾ ਮੁਜ਼ੱਫਰਾਬਾਦ ਔਰ ਮੀਰਪੁਰ ਔਰ ਕੋਟਲੀ ਔਰ ਇਹ ਸਾਰੇ ਇਲਾਕੇ ਨੇ, ਇਹਨਾਂ ਦੇ ਵਿੱਚ ਜਿਹੜਾ ਇਸ ਕਿਸਮ ਦਾ ਜਿਹੜਾ ਨਿਜ਼ਾਮ ਸੀ ਕਿ ਜਿਹਦੇ 'ਚ ਉਹਨਾਂ ਦਾ ਆਪਣਾ ਇਲੈਕਸ਼ਨ ਕਮਿਸ਼ਨਰ ਸੀ ਔਰ ਕਿਉਂਕਿ ਉਹ ਇਸ ਬੈਲਟ ਦੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪਾਕਿਸਤਾਨੀ ਫੌਜ ਤਾਂ ਬਾਅਦ 'ਚ ਬਣੀ ਬ੍ਰਿਟਿਸ਼ ਆਰਮੀ ਦਾ ਹਿੱਸਾ ਵੀ ਸੀ। ਇੱਕ ਸਟੇਜ ਦੇ ਉੱਤੇ ਮੈਂ ਫਿਗਰ ਕਿਤੇ ਦੇਖ ਰਿਹਾ ਸੀ ਕਿ ਸੈਕੰਡ ਵਰਲਡ ਵਾਰ ਦੇ ਵਿੱਚ ਹੀ 30,000 ਤੋਂ ਜ਼ਿਆਦਾ ਜਿਹੜੇ ਉਸ ਬੈਲਟ ਦੇ ਲੋਕਾਂ ਨੇ ਪਾਕਿਸਤਾਨੀ ਫੌਜ ਸਰਵ ਕੀਤਾ ਸੀ। ਔਰ ਬਾਅਦ ਦੇ ਵਿੱਚ ਕਿਉਂਕਿ ਮੰਗਲਾ ਡੈਮ ਵੀ ਉਸ ਲੈਂਡ ਦੇ ਉੱਤੇ ਬਣਿਆ, ਉਹਨਾਂ 'ਚੋਂ ਬਹੁਤ ਸਾਰੇ ਕਸ਼ਮੀਰੀ ਜਿਹੜੇ ਨੇ ਉਹ ਬਾਹਰ ਆ ਗਏ। ਉਹਨਾਂ 'ਚ UK ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਮੀਰਪੁਰੀਏ ਔਰ ਬਾਕੀ ਕਸ਼ਮੀਰ ਦੇ ਨੇ, ਇਸੇ ਤਰ੍ਹਾਂ ਹੋਰ ਮੁਲਕਾਂ 'ਚ ਵੀ ਯੂਰਪ ਦੇ ਚਲੇ ਗਏ। ਇਸ ਲਈ ਬੈਕ ਹੋਮ ਖੁਸ਼ਹਾਲੀ ਵੀ ਸੀ, ਵੱਡੇ ਵੱਡੇ ਘਰ ਵਧੀਆ ਬਣਾਏ ਹੋਏ ਨੇ। ਸੋ ਕਦੇ ਇਹ ਦੇਖਣ 'ਚ ਨਹੀਂ ਸੀ ਆਇਆ ਕਿ ਪਾਕਿਸਤਾਨ ਦਾ ਵਾਲੇ ਆਜ਼ਾਦ ਕਸ਼ਮੀਰ ਦਾ ਪਾਕਿਸਤਾਨ ਦੀ ਹਕੂਮਤ ਦੇ ਨਾਲ ਜਾਂ ਪਾਕਿਸਤਾਨ ਦੇ ਰਾਦਰ ਇਸ ਦੇ ਉਲਟ ਪਾਕਿਸਤਾਨੀ ਲੋਕ ਉਹਨਾਂ ਨੇ ਪੱਕੇ ਤੌਰ ਤੇ 5 ਫਰਵਰੀ ਕਸ਼ਮੀਰ ਸੋਲੀਡੈਰਿਟੀ ਡੇ ਰੱਖਿਆ ਹੋਇਆ ਹੈ ਔਰ ਦੂਸਰਾ ਹਮੇਸ਼ਾ ਹੀ ਔਰ ਪਾਕਿਸਤਾਨ ਹਮੇਸ਼ਾ ਕਸ਼ਮੀਰ ਨੂੰ ਆਪਣੀ ਸ਼ਾਹ ਰਗ ਜਿਹੜਾ ਸ਼ਬਦ ਸ਼ਾਇਦ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਵਰਤਿਆ ਸੀ ਉਸ ਰਾਹੀਂ ਸੰਬੋਧਨ ਕਰਦਾ ਰਿਹਾ। ਹੁਣ ਇਹ ਇੰਨਾ ਲੰਬਾ ਚੌੜਾ ਪਿਛੋਕੜ ਇਸ ਲਈ ਹੈ ਦੇਣ ਦਾ ਮਕਸਦ ਕਿ ਜੋ ਕੁਝ ਹੁਣ ਉਸ ਆਜ਼ਾਦ ਕਸ਼ਮੀਰ 'ਚ ਹੋ ਰਿਹਾ, ਹਾਲਾਂ ਆਜ਼ਾਦ ਕਸ਼ਮੀਰ ਦਾ ਮਤਲਬ ਉਸ ਪੀਰੀਅਡ ਦੇ ਵਿੱਚ ਪੋਸਟ 47 ਕੱਲਾ ਇਹੀ ਏਰੀਆ ਨਹੀਂ ਸੀ ਜਿਹੜਾ ਮੈਂ 5000 ਸਕੁਅਰ ਮਾਈਲ ਦਾ ਡਿਸਕ੍ਰਾਈਬ ਕੀਤਾ ਹੈ। ਗਿਲਗਿਤ ਔਰ ਬਾਲਿਸਤਾਨ ਇਹ ਵੀ ਜੰਮੂ ਕਸ਼ਮੀਰ ਸਟੇਟ ਦਾ ਹੀ ਸੱਚ, ਭਾਵੇਂ ਬੇਸ਼ੱਕ ਉੱਥੇ ਅੰਗਰੇਜ਼ ਰੈਜ਼ੀਡੈਂਟ ਸੀ ਔਰ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਇੰਡੀਪੈਂਡੈਂਸ ਡਿਕਲੇਅਰ ਕਰ ਦਿੱਤੀ ਸੀ। ਸੋ ਪਾਕਿਸਤਾਨ ਨੇ ਪਹਿਲਾਂ ਤਾਂ ਗਿਲਗਿਤ ਬਾਲਿਸਤਾਨ ਨੂੰ ਸੈਪਰੇਟ ਕੀਤਾ ਭੁੱਟੋ ਦੇ ਜ਼ਮਾਨੇ ਦੇ ਵਿੱਚ, ਕਿਉਂਕਿ ਉਸ ਰਾਹੀਂ ਚਾਈਨਾ ਦਾ ਲੈਂਡ ਬਾਰਡਰ ਕੁਛ ਲੈਂਡ ਚਾਈਨਾ ਨੂੰ ਦਿੱਤੀ ਤਾਂ ਕਿ ਜਿਹੜਾ ਉਹਨਾਂ ਦਾ ਚਾਈਨਾ ਪਾਕਿਸਤਾਨ ਜ਼ਮੀਨੀ ਬਾਰਡਰ ਵੀ ਜਿਹੜਾ ਇੱਕ ਦੂਜੇ ਨਾਲ ਲੱਗੇ। ਉਸ ਚੋਂ ਹੀ ਅਸੀਂ ਦੇਖਦੇ ਹਾਂ ਕਿ ਹੁਣ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹੀ ਰੋਡ ਔਰ ਉਹੀ ਤਰੀਕਾ। ਸੋ ਪਹਿਲੀ ਗੱਲ ਤਾਂ ਇੱਕ ਇਹ ਵੀ ਵਾਇਲੇਸ਼ਨ ਸੀ ਪਾਕਿਸਤਾਨ ਵੱਲੋਂ ਆਪਣੇ ਤੌਰ ਤੇ, ਜਿਹੜੀ ਬਾਅਦ 'ਚ ਭਾਰਤ ਨੇ ਜਦੋਂ ਹੁਣ ਉਹ ਕੀਤਾ ਤੇ ਉਹ ਕਹਿੰਦੇ ਨੇ ਜੀ ਤੁਸੀਂ ਕਿਹੜਾ ਉਹਨੂੰ ਰੱਖਿਆ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਨੇ 2-3 ਜੰਗਾਂ ਕਸ਼ਮੀਰ ਦੇ ਲਈ ਔਰ ਨੂੰ ਆਪਣਾ ਹਿੱਸਾ ਬਣਾਉਣ ਦੇ ਲਈ ਵੀ ਲੜੀਆਂ। ਪਰ ਜੋ ਡਿਵੈਲਪਮੈਂਟ ਉੱਥੇ ਪਿਛਲੇ ਲਗਭਗ 2 ਮਹੀਨੇ ਤੋਂ ਆਜ਼ਾਦ ਕਸ਼ਮੀਰ ਜਿਹੜਾ ਸਿਰਫ 5000 ਸਕੁਅਰ ਮਾਈਲ ਟੈਰੀਟਰੀ ਹੈ ਚੱਲ ਰਹੀ ਹੈ, ਇਸ ਨੇ ਹੀ ਭਾਰਤ ਨੂੰ ਮੌਕਾ ਦਿੱਤਾ ਹੈ ਕਿ ਉਹ ਆਪਣੀ ਮਿਸਚਿਫ ਕਰੇ। ਉਹ ਆਲਰੇਡੀ ਬਲੋਚਿਸਤਾਨ ਦੇ ਵਿੱਚ ਬਲੋਚ ਲਿਬਰੇਸ਼ਨ ਆਰਮੀ ਦੇ ਥੱਲੇ ਜਿੰਨੀ ਹਿੰਸਾ ਕਰ ਰਹੇ ਨੇ, ਇਸੇ ਤਰ੍ਹਾਂ ਤਹਿਰੀਕੇ ਤਾਲਿਬਾਨ ਦੇ ਨਾਲ ਨੂੰ ਉਹਨਾਂ ਨੇ ਕਿਵੇਂ ਹਿੰਸਾ ਦੇ ਲਈ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਪਿਛਲੇ 24 ਘੰਟੇ 'ਚ ਵੀ ਇੱਕ ਪਾਕਿਸਤਾਨੀ ਪੋਸਟ 'ਤੇ ਹਮਲਾ ਹੋਇਆ ਹੈ। ਖੈਬਰ ਪਖਤੂਨਖਵਾ 'ਚ ਕਿੰਨੇ ਫੌਜੀ ਔਰ ਸਿਕਿਉਰਿਟੀ ਵਾਲੇ ਮਾਰੇ ਗਏ। ਲੇਕਿਨ ਅਨਫੋਰਚੂਨੇਟਲੀ ਇਹ ਜਿਹੜਾ ਪਾਰਟ ਅੱਜ ਆਜ਼ਾਦ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਹਾਲਾਂ ਲੈ ਦੇ ਕੇ ਇਹ ਹੈ ਵੀ ਇੱਧਰਲੀ ਪਾਰਲੀਮੈਂਟ ਜਿਹੜੀ ਹੈ ਇੰਡੀਅਨ ਆਕੂਪਾਈਡ ਕਸ਼ਮੀਰ ਦੀ ਅਸੈਂਬਲੀ, ਉਹਨਾਂ ਨੇ ਵੀ ਕੁਝ ਖਾਲੀ ਸੀਟਾਂ ਰੱਖੀਆਂ ਹੋਈਆਂ ਕਿ ਜੀ ਜਦੋਂ ਦੂਸਰਾ ਕਸ਼ਮੀਰ ਸਾਡਾ ਹਿੱਸਾ ਬਣੇਗਾ ਤੇ ਉਹਨਾਂ ਦੇ ਨੁਮਾਇੰਦੇ ਹੋਣਗੇ। ਇਸੇ ਤਰ੍ਹਾਂ ਜਿਹੜਾ ਆਜ਼ਾਦ ਕਸ਼ਮੀਰ ਹੈ ਉਹਨਾਂ ਦੀ ਅਸੈਂਬਲੀ ਦੇ ਵਿੱਚ ਜਿਹੜੇ ਕਸ਼ਮੀਰੀ ਸਕੈਟਰਡ ਨੇ ਬਾਕੀ ਰੈਸਟ ਆਫ ਪਾਕਿਸਤਾਨ, ਉਹਨਾਂ ਦੇ ਲਈ ਸ਼ਾਇਦ 12 ਕਿ 13 ਸੀਟਾਂ ਜਿਹੜੀਆਂ ਨੇ ਉਹਨਾਂ ਦੀਆਂ ਰੱਖੀਆਂ ਹੋਈਆਂ। ਔਰ ਜਿਹੜੀਆਂ ਮੂਲ ਮੰਗਾਂ ਨੇ, ਮੈਨੂੰ ਨਹੀਂ ਪਤਾ ਹੈ ਵੀ ਇੰਨਾ ਵੱਡਾ ਅਨਰੈਸਟ ਦਾ ਕਾਰਨ ਕੀ ਹੈ ਔਰ ਕਿਉਂ ਪਾਕਿਸਤਾਨ ਦਾ
ਐਡਮਿਨਿਸਟ੍ਰੇਸ਼ਨ ਉਹਨਾਂ ਦੀ ਐਸਟੈਬਲਿਸ਼ਮੈਂਟ ਇਹਨੂੰ ਟੈਕਲ ਨਹੀਂ ਕਰ ਸਕੀ। ਪਰ ਅਨਫੋਰਚੂਨੇਟਲੀ ਇਸ ਵੇਲੇ ਆਜ਼ਾਦ ਕਸ਼ਮੀਰ ਵਿੱਚ ਬਹੁਤ ਸਾਰਾ ਜਿਹੜਾ ਉਹ ਬਵਾਲ ਮਚਿਆ ਹੋਇਆ ਹੈ। ਜਿਹੜੇ ਪ੍ਰੋਟੈਸਟ ਨੇ ਉਹਨਾਂ ਦੇ ਵਿੱਚ ਵਾਇਲੈਂਸ ਵੀ ਹੋ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਜਦੋਂ ਦੀ ਐਜੀਟੇਸ਼ਨ ਸ਼ੁਰੂ ਹੋਈ ਹੈ 60 ਤੋਂ ਜ਼ਿਆਦਾ ਕਸ਼ਮੀਰੀ ਜਿਹੜੇ ਨੇ ਉਹ ਮਾਰੇ ਗਏ ਨੇ ਔਰ ਦਰਜਨਾਂ ਹੋਰ ਜ਼ਖਮੀ ਨੇ। ਔਰ ਜਿਹੜਾ ਬਾਹਰ ਬੈਠੇ ਕਸ਼ਮੀਰੀ ਨੇ ਜਿਹੜੇ ਕਦੇ ਵੱਡੀ ਗਿਣਤੀ ਦੇ ਵਿੱਚ ਭਾਰਤੀ ਐਮਬੈਸੀਆਂ ਔਰ ਕੌਂਸਲੇਟ ਔਰ ਹਾਈ ਕਮਿਸ਼ਨਾਂ ਦੇ ਬਾਹਰ ਪ੍ਰੋਟੈਸਟ ਕਰਦੇ ਸੀ ਕਿ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚ ਜ਼ੁਲਮ ਹੋ ਰਹੇ ਨੇ, ਅੱਜ ਉਹ ਪਾਕਿਸਤਾਨ ਦੀਆਂ ਐਮਬੈਸੀਆਂ ਹਾਈ ਕਮਿਸ਼ਨ ਔਰ ਕੌਂਸਲੇਟਾਂ ਦੇ ਬਾਹਰ ਪ੍ਰੋਟੈਸਟ ਕਰ ਰਹੇ ਨੇ। ਯੂਕੇ ਦੇ ਵਿੱਚ ਤਾਂ ਉਹਨਾਂ ਨੇ ਇੱਕ ਨੋਵਲ ਤਰੀਕੇ ਨਾਲ ਆਪਣੀਆਂ ਜੁੱਤੀਆਂ ਲਾ ਕੇ ਕੌਂਸਲੇਟ ਦੇ ਬਾਹਰ ਰੱਖ ਦਿੱਤੀਆਂ ਔਰ ਇਸ ਕਿਸਮ ਦਾ ਵਰਤਾਰਾ ਚੱਲ ਰਿਹਾ। ਹੁਣ ਕਿਉਂਕਿ ਵਾਇਲੈਂਸ ਚੱਲ ਰਹੀ, ਨਿਊਯਾਰਕ ਟਾਈਮਸ ਨੇ ਕੱਲ ਇੱਕ ਜਿਹੜੀ ਹੈ ਉਹ ਲੀਡ ਸਟੋਰੀ ਇਸ ਦੇ ਉੱਤੇ ਕੀਤੀ ਜਿਹਦੇ 'ਚ ਉਹਨਾਂ ਨੇ ਉਹਦਾ ਹੈਡਲਾਈਨ ਦਿੱਤਾ ਕਿ ਕਲੈਸ਼ਿਸ ਐਰਪਟ ਇਨ ਪਾਕਿਸਤਾਨੀ ਕਸ਼ਮੀਰ as voting in local election begins. Dozens have died in recent weeks ahead of a week-long regional election, officials said. ਔਰ ਇਹ ਹੁਣ ਤੁਸੀਂ ਦੇਖੋ ਜਦੋਂ ਅਸੀਂ ਸੀਨਾ ਜ਼ੋਰੀ ਜਾਂ ਦਿਲਵਦੀ ਕਹਿੰਦੇ ਹਾਂ ਉਹ ਭਾਰਤ ਜਿਹਨੇ UN ਰੈਜ਼ੋਲੂਸ਼ਨ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਉਹਦੀਆਂ ਵਾਇਲੇਸ਼ਨਸ ਕੀਤੀਆਂ ਨੇ, ਜੋ ਈਵਨ ਸ਼ੇਖ ਅਬਦੁੱਲਾ ਦੇ ਨਾਲ ਜਿਹੜਾ ਅਕੋਰਡ ਕੀਤਾ ਉਹਦੀਆਂ ਵੀ ਧੱਜੀਆਂ ਉਡਾ ਕੇ ਜੰਮੂ ਕਸ਼ਮੀਰ ਦੇ ਸੂਬੇ ਦਾ ਜਿਹੜਾ ਵਜੂਦ ਹੀ ਖਤਮ ਕਰ ਦਿੱਤਾ ਹੈ। ਹੁਣ ਨਿਊਯਾਰਕ ਟਾਈਮਸ ਹਾਲਾਂਕਿ ਜਿਹੜਾ ਬਹੁਤ ਸਾਰੀ ਇੰਟਰਨੈਸ਼ਨਲ ਲੈਂਗੁਏਜ ਜਦੋਂ ਯੂਜ਼ ਹੁੰਦੀ ਹੈ ਉਹਨੂੰ ਡਿਸਪਿਊਟਡ ਏਰੀਆ ਕਿਹਾ ਜਾਂਦਾ ਦੋਵੇਂ ਪਾਸਿਆਂ ਦੇ, ਲੇਕਿਨ ਮੀਡੀਆ 'ਚ ਜਾਂ ਅਦਰਵਾਈਜ਼ ਸਟੇਟਮੈਂਟਸ ਇੱਕ ਪਾਸੇ ਹੁੰਦਾ ਹੈ ਇੰਡੀਅਨ ਐਡਮਿਨਿਸਟਰਡ ਕਸ਼ਮੀਰ ਜੰਮੂ ਕਸ਼ਮੀਰ, ਦੂਸਰੇ ਪਾਸੇ ਹੁੰਦਾ ਹੈ ਪਾਕਿਸਤਾਨ ਐਡਮਿਨਿਸਟਰਡ ਜੰਮੂ ਕਸ਼ਮੀਰ, ਹਾਲਾਂਕਿ ਨਾਂ ਉਹਦਾ ਆਜ਼ਾਦ ਕਸ਼ਮੀਰ ਹੈ। ਹੁਣ ਈਵਨ ਨਿਊਯਾਰਕ ਟਾਈਮ ਨੇ ਪਾਕਿਸਤਾਨੀ ਕਸ਼ਮੀਰ ਟਰਮ ਯੂਜ਼ ਕੀਤੀ। ਜ਼ਾਹਰ ਹੈ ਜੇ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਹੈ ਤੇ ਉਹ ਪਾਕਿਸਤਾਨੀ ਕਸ਼ਮੀਰ ਹੈ। ਹੁਣ ਜਿਹੜਾ ਇੰਡੀਆ ਜਿਹਨੇ ਬੇਸਿਕ ਧੱਜੀਆਂ ਉਡਾਈਆਂ ਹੋਈਆਂ UN ਰੈਜ਼ੋਲੂਸ਼ਨਸ ਤੋਂ ਲੈ ਕੇ ਹਰ ਚੀਜ਼ ਦੀਆਂ, ਉਹਨਾਂ ਦੀ ਐਮਬੈਸੀ ਨੇ ਆਫੀਸ਼ੀਅਲ ਪ੍ਰੋਟੈਸਟ ਕੀਤਾ ਨਿਊਯਾਰਕ ਟਾਈਮਸ ਨੂੰ, ਨੋ ਪਾਕਿਸਤਾਨੀ ਕਸ਼ਮੀਰ, ਓਨਲੀ ਪਾਕਿਸਤਾਨ ਆਕੂਪਾਈਡ ਕਸ਼ਮੀਰ, ਇੰਡੀਅਨ ਐਮਬੈਸੀ ਇਨ US। ਉਹਨਾਂ ਨੂੰ ਕਹਿੰਦੇ ਜੀ ਤੁਸੀਂ ਇਹਨੂੰ ਜਿਹੜਾ ਉਹ ਪਾਕਿਸਤਾਨੀ ਕਸ਼ਮੀਰ ਕਿਵੇਂ ਕਹਿ ਦਿੱਤਾ, ਇਹ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਹੈ। ਔਰ ਇਸ ਦੇ ਉੱਤੇ ਹੀ ਉਹਨਾਂ ਨੇ ਪ੍ਰੋਟੈਸਟ ਕਰਕੇ ਕਿਹਾ ਮਿਸਲੀਡਿੰਗ ਐਂਡ ਇਨਕਰੈਕਟ ਹੈਡਲਾਈਨ ਬਾਈ ਨਿਊਯਾਰਕ ਟਾਈਮਸ, ਦੇयर इज़ नो ਪਾਕਿਸਤਾਨੀ ਕਸ਼ਮੀਰ, ਓਨਲੀ ਪਾਕਿਸਤਾਨੀ ਆਕੂਪਾਈਡ ਕਸ਼ਮੀਰ। ਔਰ ਉਹਨਾਂ ਨੇ ਕਿਹਾ ਜੀ ਕਿ ਅਸੀਂ ਜਿਹੜਾ ਇਹ ਫਾਈਨਲੀ ਇਹ ਸਾਡੀ ਟੈਰੀਟਰੀ ਹੈ, ਅਸੀਂ ਇਹਨੂੰ ਲੈਣਾ ਹੈ। ਪਾਕਿਸਤਾਨ ਹੈਜ਼ ਇਲੀਗਲੀ ਆਕੂਪਾਈਡ ਪਾਰਟਸ ਆਫ ਥੀਸ ਟੈਰੀਟਰੀਜ਼ and is now using violence against the occupied people। ਹੁਣ ਮੈਂ ਇਹ ਸਮਝਦਾ ਹਾਂ ਵੀ ਦੁਸ਼ਮਣ ਬਾਤ ਕਰੇ ਅਨਹੋਣੀ, ਹੋਰ ਵੀ ਉਹਨਾਂ ਨੇ ਬਹੁਤ ਸਾਰੇ ਇਸ ਕਿਸਮ ਦੇ ਚਾਰਜ ਲਾਏ ਨੇ, ਪਰ ਸਾਡੀ ਇਹ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ, ਪਾਕਿਸਤਾਨ ਦੇ ਕਸ਼ਮੀਰੀਆਂ ਦੇ ਕੌਜ਼ ਨਾਲ ਹਮਦਰਦੀ ਰੱਖਣ ਦੇ ਨਾਤੇ ਸਾਡੀ ਇਹ ਗੁਜ਼ਾਰਿਸ਼ ਹੈ ਪਾਕਿਸਤਾਨੀ ਐਸਟੈਬਲਿਸ਼ਮੈਂਟ ਨੂੰ, ਹਕੂਮਤ ਨੂੰ, ਕਿ ਭਾਈ ਇਹ ਤੁਹਾਡੇ ਲੋਕ ਨੇ, ਤੁਹਾਡੇ ਹਮ ਮਜ਼ਹਬ ਵੀ ਨੇ ਔਰ ਭਾਰਤ ਦੇ ਖਿਲਾਫ ਕਸ਼ਮੀਰ ਦਾ ਜਿਹੜਾ ਭਾਰਤ ਨੇ ਜੋ ਜ਼ੁਲਮ ਕਰ ਰਹੇ ਨੇ ਹਮੇਸ਼ਾ ਇਹਨਾਂ ਦੀ ਆਵਾਜ਼ ਵੋਕਲ ਰਹੀ ਹੈ। ਜੇ ਤੁਹਾਨੂੰ ਐਕਸਟਰਾ ਮਾਈਲ ਵੀ ਜਾਣਾ ਪੈਂਦਾ ਉਹਨਾਂ ਨੂੰ ਐਕੋਮੋਡੇਟ ਕਰਨ ਦੇ ਲਈ ਤੇ ਐਕੋਮੋਡੇਟ ਕਰੋ, ਇਹਨੂੰ ਐਂਡ ਕਰੋ ਇਸ ਕਨਫਲਿਕਟ ਨੂੰ। ਅਦਰਵਾਈਜ਼ ਖੈਬਰ ਪਖਤੂਨਖਵਾ ਬਲੋਚਿਸਤਾਨ ਤਾਂ ਆਲਰੇਡੀ ਜੋ ਉਹਨਾਂ ਨੇ ਇਨਸਰਜੈਂਸੀ ਦੇ ਨਾਂ ਥੱਲੇ ਜਿਹੜੀ ਸਾਰੀ ਵਾਇਲੈਂਸ ਇੰਡੀਆ ਨੇ ਕ੍ਰੀਏਟ ਕੀਤੀ ਹੋਈ ਹੈ, ਤੇ ਨਹੀਂ ਤਾਂ ਇਹ ਅਗਲਾ ਸਪੌਟ ਬਣੇਗਾ। ਔਰ ਇਸ ਮੁੱਦੇ ਦੇ ਉੱਤੇ ਸਾਡੇ ਲਈ ਵੀ ਔਖਾ ਹੈ ਕਿਉਂਕਿ ਕੁਝ ਚੀਜ਼ਾਂ ਜਦੋਂ ਕਿ ਅਸੀਂ ਲਗਾਤਾਰ ਐਡਵੋਕੇਸੀ ਕਰਦੇ ਰਹੇ ਹਾਂ ਕਿ ਭਾਈ ਕਸ਼ਮੀਰ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਹੈ, ਔਰ ਅਸੀਂ ਇਸ ਸਾਰੇ ਦੇ ਉੱਤੇ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਕਿਤੇ ਨਾ ਕਿਤੇ ਪਾਕਿਸਤਾਨ ਦੀ ਜਿਹੜੇ ਪਾਲਿਸੀ ਮੇਕਰ ਨੇ ਉਹਨਾਂ ਨੇ ਮਿਸ ਹੈਂਡਲ ਕੀਤਾ ਇਸ ਇਸ਼ੂ ਨੂੰ, ਔਰ ਲਗਾਤਾਰਤਾ ਨਾਲ ਹੀ ਇਹ ਮਿਸ ਹੈਂਡਲ ਕਰ ਰਹੇ ਨੇ। ਇਸ ਨੂੰ ਸੁਧਾਰੋ, ਅਦਰਵਾਈਜ਼ ਇਹ ਭਾਰਤ ਦੇ ਹੱਥਾਂ 'ਚ ਹੀ ਖੇਡਣ ਵਾਲੀ ਗੱਲ ਹੋਏਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣਾ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਕੀਮਤੀ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ
ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Longland City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।